ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੀਪ ਸਿੱਧੂ ਦੇ ਹਵਾਲੇ ਨਾਲ ਕਿ ਕੌਮੀ ਨਾਇਕ ਦੀਪ ਸਿੱਧੂ ਦੀ ਚਰਚਾ ਜਿਹੜੀ ਹੈ ਹਜੇ ਤੱਕ ਵੀ ਹਰ ਪਾਸੇ ਹੋ ਰਹੀ ਹੈ। ਕਈ ਗੁਰਦੁਆਰਿਆਂ ਦੀਆਂ ਗੈਲਰੀਆਂ ਦੇ ਵਿੱਚ ਦੀਪ ਸਿੱਧੂ ਦੀ ਫੋਟੋ ਜਿਹੜੀ ਉਹ ਲਾਈ ਗਈ ਹੈ। ਸੋ ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੀ ਭੈਣ ਬੀਬੀ ਬਲਵਿੰਦਰ ਕੌਰ ਲਿੱਤਰਾਂ ਨੇ ਦੀਪ ਸਿੱਧੂ ਤੇ ਇੱਕ ਨਜ਼ਮ ਲਿਖਿਆ ਹੈ ਜੋ ਕਿ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? देखो इस कोई शक नहीं है कि जिथे सिख कौम दे विच मौजूदा दौर च हिंदू तवियां ने घुसपैठ करके काफ़ी खरीदो फरोख्त की है, बड़े सस्ते सस्ते विकण वाले भी ने, पर इहदे च भी कोई शक नहीं कि कौम अपने नायकां नूं पछाणदी है और उन्हां दी इज्जत करदी है, उन्हां नूं घट्टो घट्ट उन्हां दी कुर्बानी नूं भावें तुर जाण बाद ही सही घट्टो घट्ट उसनूं याद भी करदी है। और असीं इस दी उदाहरण समय समय देखते रहे और दीप सिद्धू जिहड़ा लगभग 2 साल दे पीरीयड दे विच भी जिहड़ा मुकाम दीप सिद्धू ने हासिल कीता वो दस रहा भी इस वीकेंड भी किन्नियां ही सोशल मीडिया ते पोस्ट सी कि फलां गुरुद्वारे दी गैलरी च फलां गुरुद्वारे दे लंगर हॉल च फलां थां ते दीप सिद्धू दी तस्वीर लाई गई, बाकी ਜਿਹੜੇ ਖਾਲਿਸਤਾਨ ਦੇ ਸ਼ਹੀਦਾਂ ਦੇ ਨਾਲ ਜਿਹੜਾ ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਥਾਂ ਥਾਂ ਅਖੰਡ ਪਾਠਾਂ ਦੇ ਭੋਗ ਪੈ ਰਹੇ ਨੇ, ਉਹਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਥਾਂ ਥਾਂ ਪ੍ਰੋਗਰਾਮ ਲਿਖੇ ਹੋਏ ਨੇ। ਈਵਨ ਸਾਨੂੰ ਵੀ ਸੱਦਾ 13 ਮਾਰਚ ਦੇ ਹਵਾਲੇ ਨਾਲ ਗੁਰਦੁਆਰਾ ਸਾਹਿਬ ਐਟਲਾਂਟਾ ਜਾਰਜੀਆ ਦੇ ਵਿੱਚ ਜਿੱਥੇ ਜਿਹੜਾ TV 84 ਦੀ ਟੀਮ ਵੀ ਜਾਏਗੀ ਔਰ ਇਸ ਸਾਰੇ ਦੇ ਚੱਲਦਿਆਂ ਬਹੁਤ ਸਾਰੀਆਂ ਰਚਨਾਵਾਂ ਵੀ ਜਿਨ੍ਹਾਂ ਦੇ ਵਿੱਚ ਸ਼ਾਇਰੀ ਵੀ ਹੈ ਔਰ ਲਿਖਤਾਂ ਵੀ ਨੇ ਔਰ ਬਹੁਤ ਭਾਵਕ ਕਰ ਦੇਣ ਵਾਲੀਆਂ ਲਿਖਤਾਂ ਵੀ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਔਰ ਸਾਡੇ ਕੌਮੀ ਇਸ ਸੰਘਰਸ਼ ਦੇ ਵਿੱਚ ਜਦੋਂ ਅਸੀਂ ਸਾਕਾ ਨਕੋਦਰ ਦੀ ਗੱਲ ਕਰਦੇ ਹਾਂ ਤੇ ਭਾਈ ਰਵਿੰਦਰ ਸਿੰਘ ਲਿੱਤੜਾ ਸ਼ਹੀਦ ਜਿਨ੍ਹਾਂ ਨੇ ਆਪਣੇ 3 ਹੋਰ ਸਾਥੀਆਂ ਦੇ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਦੇ ਲਈ ਜਿੱਥੇ ਨਕੋਦਰ ਦੇ ਵਿੱਚ ਸ਼ਿਵ ਸੈਨਾ ਦੇ ਹਿੰਦੂ ਤਵੀ ਗੁੰਡਿਆਂ ਨੇ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਸੀ ਔਰ ਉਹ ਹੱਥ 'ਚ ਨਿਸ਼ਾਨ ਸਾਹਿਬ ਫੜ ਕੇ ਜ਼ੁਬਾਨ ਤੋਂ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਸ ਸ਼ਹਿਰ ਦੀਆਂ ਬਾਹਰ ਬਰੂਹਾਂ ਦੇ ਉੱਤੇ ਮਾਰਚ ਕਰ ਰਹੇ ਸੀ ਕਿ ਸਾਨੂੰ ਪਵਿੱਤਰ ਰਾਖ ਦਿੱਤੀ ਜਾਏ, ਉਹਨੂੰ ਅਸੀਂ ਜਲ ਪ੍ਰਵਾਹ ਕਰਨਾ। ਔਰ ਉਹ ਸਾਕਾ ਨਕੋਦਰ ਜਿਹੜਾ ਇਸ ਵੇਲੇ ਜਿਸ ਦੀਆਂ ਇੰਟਰਨੈਸ਼ਨਲ ਗੂੰਜਾਂ ਨੇ ਇਸ ਵਾਰ ਵੀ ਫਰਵਰੀ ਦੇ ਮਹੀਨੇ 'ਚ ਸਾਰੇ ਪਾਸੇ ਉਸ ਨੂੰ ਯਾਦ ਕੀਤਾ ਗਿਆ। US ਕਾਂਗਰਸ ਦੇ ਵਿੱਚ ਵੀ ਇਸ ਦੀ ਚਰਚਾ ਹੈ, ਜਨੀਵਾ ਦੇ ਵਿੱਚ ਵੀ ਡਾਕਟਰ ਚੀਮਾ ਦੇ ਮਾਰਫਤ ਇਸ ਦੀ ਚਰਚਾ ਹੋਈ ਔਰ ਈਵਨ ਕੈਲੀਫੋਰਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਾਂਗਰਸਮੈਨ ਅਸੈਂਬਲੀਮੈਨ ਔਰ ਥਾਂ ਥਾਂ ਉਹਨਾਂ ਦੀ ਯਾਦ ਜਿਹੜੀ ਹੈ ਉਹ ਮਨਾਈ ਜਾ ਰਹੀ। ਔਰ ਮੈਂ ਇਹ ਵੀ ਦੱਸ ਦਿਆਂ ਕਿ ਕਈ ਵਾਰ ਇਹ ਵੀ ਹੈ ਜਿੱਥੇ ਭਾਈ ਰਵਿੰਦਰ ਸਿੰਘ ਲਿੱਤੜਾ ਇੱਕ ਆਪਣੇ ਆਪ ਦੇ ਵਿੱਚ ਯੂਨੀਕ ਸ਼ਹੀਦ ਦਾ ਰੁਤਬਾ ਰੱਖਦੇ ਨੇ। ਉਹਨਾਂ ਦੇ ਭੈਣ ਜੀ ਬਲਵਿੰਦਰ ਕੌਰ ਲਿੱਤੜਾ ਇੱਕ ਪੰਜਾਬੀ ਸ਼ਾਇਰ ਹੈ ਜਿਹੜੇ ਕਿ ਉਸੇ ਹੀ ਪੰਥਕ ਸਪਿਰਿਟ ਦੇ ਨਾਲ ਜਿਹੜਾ ਉਹਨਾਂ ਦੀ ਕਲਮ ਚੱਲਦੀ ਹੈ ਔਰ ਉਹਨਾਂ ਨੇ ਜਿਹੜੀ ਹੈ ਦੀਪ ਸਿੱਧੂ ਦੇ ਉੱਤੇ ਇੱਕ ਨਜ਼ਮ ਲਿਖੀ ਔਰ ਵੀਰ ਰਵਿੰਦਰ ਸਿੰਘ ਲਿੱਤੜਾ ਦੇ ਭਰਾਤਾ ਜਾਂ ਭੈਣ ਜੀ ਬਲਵਿੰਦਰ ਕੌਰ ਉਹਨਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਾਡੇ ਬੜੇ ਪਿਆਰੇ ਸਾਥੀ ਵੀ ਨੇ, ਸਹਿਯੋਗੀ ਨੇ, ਮਿੱਤਰ ਨੇ ਔਰ ਬਹੁਤ ਹੰਬਲ ਸਟੈਨਫੋਰਡ ਯੂਨੀਵਰਸਿਟੀ 'ਚ ਉਹ ਕੰਮ ਕਰਦੇ ਨੇ। ਉਹਨਾਂ ਨੇ ਇਹ ਮੈਨੂੰ ਫਾਰਵਰਡ ਵੀ ਕੀਤੀ ਹੈ ਔਰ ਮੈਂ ਇਸ ਨੂੰ ਸ਼ੇਅਰ ਵੀ ਕਰਨਾ ਚਾਹੁੰਦਾ। ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਨਾਇਕ ਨੇ ਸਾਡੇ ਮੌਜੂਦਾ ਉਹਨਾਂ ਦੀਆਂ ਜਿੰਨੀਆਂ ਵੀ ਗੱਲਾਂ ਹੁੰਦੀਆਂ ਰਹਿਣ ਇਹ ਬਾਕੀਆਂ ਦੇ ਲਈ ਹਮੇਸ਼ਾ ਪ੍ਰੇਰਨਾ ਰਹਿਣਗੀਆਂ। ਔਰ ਭੈਣ ਜੀ ਨੇ ਲਿਖਿਆ, ਉਹ ਡਰਿਆ ਵਿਕਿਆ ਰੁਕਿਆ ਨਹੀਂ, ਉਹ ਸਿਸਟਮ ਅੱਗੇ ਝੁਕਿਆ ਨਹੀਂ। ਉਹ ਡਰਿਆ ਵਿਕਿਆ ਰੁਕਿਆ ਨਹੀਂ, ਉਹ ਸਿਸਟਮ ਅੱਗੇ ਝੁਕਿਆ ਨਹੀਂ, ਉਹ ਅਰਸ਼ ਤੋਂ ਫਰਸ਼ 'ਤੇ ਉਤਰਿਆ, ਉਹ ਤੋਂ ਰਾਹ ਦਿੱਲੀ ਦਾ ਲੁਕਿਆ ਨਹੀਂ। ਉਹਦੀ ਮੰਜ਼ਿਲ ਘਰ ਦੇ ਵੱਲ ਦੀ ਸੀ ਤੇ ਸੋਚ ਭਵਿੱਖਤ ਕੱਲ੍ਹ ਦੀ ਸੀ, ਉਹਨੂੰ ਦਰਦ ਸੀ ਆਪਣੀਆਂ ਨਸਲਾਂ ਦਾ, ਉਹ ਸੀ ਰਾਖਾ ਸਾਡੀਆਂ ਫਸਲਾਂ ਦਾ। ਉਹਨੇ ਇਕੱਠੇ ਕਰਨੇ ਸਾਰੇ ਸੀ, ਉਹਨੇ ਬਾਣ ਤਰਕ ਦੇ ਮਾਰੇ ਸੀ, ਉਹ ਤਾਣਾ ਬਾਣਾ ਬੁਣਦਾ ਸੀ, ਅਸੀਂ ਉਸ ਦੇ ਤੰਦ ਖਿਲਾਰੇ ਸੀ।
ਇਹ 26 ਜਨਵਰੀ ਤੋਂ ਬਾਅਦ ਦੀਆਂ ਘਟਨਾਵਾਂ, ਬਿਲਕੁਲ ਜਿਵੇਂ ਕਾਮਰੇਡਾਂ ਨੇ ਔਰ ਹੋਰ ਅਲਪਗ ਬੁੱਧੀ ਵਾਲਿਆਂ ਨੇ ਕਿਸ ਕਿਸਮ ਦੇ ਫਤਵੇ ਦਿੱਤੇ। ਅੱਛਾ ਉਹਨੇ ਇਕੱਠੇ ਕਰਨੇ ਸਾਰੇ ਸੀ, ਉਹਨੇ ਬਾਣ ਤਰਕ ਦੇ ਮਾਰੇ ਸੀ, ਲੌਜਿਕ ਨਾਲ ਗੱਲ ਕਰਨੀ। ਉਹ ਤਾਣਾ ਬਾਣਾ ਬੁਣਦਾ ਸੀ, ਅਸੀਂ ਉਸ ਦੇ ਤੰਦ ਖਿਲਾਰੇ ਸੀ। ਉਹਨੂੰ ਆਦਰ ਦੀ ਕੋਈ ਚਾਹ ਨਹੀਂ ਸੀ, ਉਂਝ ਅਣਖ ਦਾ ਪਹਿਰੇਦਾਰ ਸੀ ਉਹ। ਕਿਤੇ ਕਦੇ ਕਦਾਈ ਆਉਂਦਾ ਹੈ ਕੋਈ ਐਸਾ ਇੱਕ ਕਿਰਦਾਰ ਸੀ ਉਹ। ਬਿਲਕੁਲ ਦੀਪ ਹਨੇਰੇ ਨੂੰ ਰੁਸ਼ਨਾਉਂਦਾ ਸੀ, ਅਸੀਂ ਚਾਨਣ ਨੂੰ ਅੱਗ ਲਾਉਂਦੇ ਹਾਂ। ਇਹ ਸਾਡਾ ਵਰਤਾਰਾ ਜਿਹੜਾ ਹੈ। ਦੀਪ ਹਨੇਰੇ ਨੂੰ ਰੁਸ਼ਨਾਉਂਦਾ ਸੀ, ਅਸੀਂ ਚਾਨਣ ਨੂੰ ਅੱਗ ਲਾਉਂਦੇ ਹਾਂ। ਉਹ ਨੀਵੇਂ ਵੱਲ ਨੂੰ ਹੋ ਤੁਰਿਆ, ਅਸੀਂ ਖੱਬੀ ਖਾਂ ਅਖਵਾਉਂਦੇ ਹਾਂ। ਹਿਊਮਿਲਿਟੀ। ਉਹ ਅੜਿਆ ਸੀ ਫਿਰ ਖੜਿਆ ਸੀ, ਫੁੱਲ ਸਾਡੀ ਖਾਤਰ ਝੜਿਆ ਸੀ। ਬਿਲਕੁਲ ਉਹ ਅੜਿਆ ਸੀ ਫਿਰ ਖੜਿਆ ਸੀ, ਫੁੱਲ ਸਾਡੀ ਖਾਤਰ ਝੜਿਆ ਸੀ। ਅਸੀਂ ਆਂਦੇ ਰਹੇ ਉਹਦੇ ਕੇਸ ਨਹੀਂ, ਉਹ ਕੇਸਾਂ ਦੇ ਲੜਿਆ ਸੀ। ਕਿ ਉਹ ਐਡਵੋਕੇਸੀ ਉਸ ਕੌਮ ਦੇ ਘਰ ਦੀ ਕਰ ਰਿਹਾ, ਜਿੱਥੇ ਅਸੀਂ 5 ਕਕਾਰਾਂ ਨਾਲ ਬਾਇਜ਼ਤ ਉਸ ਧਰਤੀ ਦੇ ਉੱਤੇ ਰਹਿ ਸਕੀਏ, ਜਿਸ ਨੂੰ ਅਸੀਂ ਖਾਲਿਸਤਾਨ ਦਾ ਨਾਂ ਦਿੱਤਾ ਹੋਇਆ। ਉਹ ਅੜਿਆ ਸੀ ਫਿਰ ਖੜਿਆ ਸੀ, ਫੁੱਲ ਸਾਡੀ ਖਾਤਰ ਝੜਿਆ ਸੀ। ਅਸੀਂ ਆਂਦੇ ਰਹੇ ਉਹਦੇ ਕੇਸ ਨਹੀਂ, ਉਹ ਕੇਸਾਂ ਤੇ ਲੜਿਆ ਸੀ। ਤੁਰ ਗਿਆ ਤੇ ਨੀਰ ਵਹਾਉਂਦੇ ਆ, ਜਿਉਂਦੇ ਦੀ ਕਦਰ ਪਛਾਣਦੇ ਨਹੀਂ। ਤੁਰ ਗਿਆ ਤੇ ਨੀਰ ਵਹਾਉਂਦੇ ਆ, ਜਿਉਂਦੇ ਦੀ ਕਦਰ ਪਛਾਣਦੇ ਨਹੀਂ। ਉਸ ਸੋਚ ਤੇ ਪਹਿਰਾ ਕਿੰਜ ਦੇਣਾ, ਅਸੀਂ ਸੋਚ ਜਿਹੜੀ ਦੀ ਹਾਣਦੇ ਨਹੀਂ। ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਉਸ ਸੋਚ ਦੇ ਹਾਣੀ ਨਹੀਂ ਹੈ। ਜੇ 100 ਵਰਿਆਂ ਵੀ ਜੀ ਲਈਏ ਤਾਂ ਮੁੱਲ ਤਾਂ ਖਾਕ ਹੀ ਪੈਣਾ ਹੈ। ਬਿਲਕੁਲ ਕਿ ਅਲਟੀਮੇਟਲੀ ਉਸ ਦੇ ਹੀ ਹਵਾਲੇ ਹੋਣਾ ਹੈ, ਸਪੁਰਦੇ ਆਤਸ਼ ਜਾਂ ਸਪੁਰਦੇ ਖਾਕ। ਜੇ 100 ਵਰਿਆਂ ਵੀ ਜੀ ਲਈਏ ਤਾਂ ਮੁੱਲ ਤਾਂ ਖਾਕ ਹੀ ਪੈਣਾ ਹੈ। ਜਿਹਦਾ ਜੀਵਨ ਮਾਰਗਦਰਸ਼ਕ ਹੈ, ਉਹ ਸਦੀਆਂ ਤੀਕਰ ਰਹਿਣਾ ਹੈ। ਇੱਕ ਕੰਬਣੀ ਜਿਹੀ ਹੈ ਛੇੜ ਗਿਆ ਤੇ ਪਾ ਗਿਆ, ਸਭ ਲਈ ਪਰਚਾ ਹੈ। ਇਹ ਮਸਲਾ ਸਾਡੀ ਹੋਂਦ ਦਾ ਹੈ, ਇੱਕ ਵਾਰੀ ਫਿਰ ਤੋਂ ਚਰਚਾ ਹੈ। ਇੱਕ ਕੰਬਣੀ ਜਿਹੀ ਹੈ ਛੇੜ ਗਿਆ ਤੇ ਪਾ ਗਿਆ, ਸਭ ਲਈ ਪਰਚਾ ਹੈ। ਇਹ ਮਸਲਾ ਸਾਡੀ ਹੋਂਦ ਦਾ ਹੈ, ਇੱਕ ਵਾਰੀ ਫਿਰ ਤੋਂ ਚਰਚਾ ਹੈ। ਬਹੁਤ ਵਧੀਆ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਭੈਣ ਜੀ ਦਾ ਵੀ ਆਪਾਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਨਜ਼ਮ ਹੈ, ਜਿਹੜੀ ਟ੍ਰਿਬਿਊਟ ਹੈ ਦੀਪ ਸਿੱਧੂ ਜੀ ਹੋਰਾਂ ਨੇ ਦਿੱਤੀ ਹੈ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।